ਅੱਜ ਅਸੀਂ उस भारत ਲਈ खेड रहे हाँ ਜਿਹੜਾ ਭਾਰਤ ਸਾਡੀ ਹੋਂਦ ਹਸਤੀ ਮਿਟਾਉਣ ਤੇ ਤੁਲਿਆ ਹੈ। ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਤੇ ਇਹ ਦਰਸਾਇਆ ਵੀ ਇੱਥੇ ਤਾਂ ਬਸ ਮਾਰ ਭਾੜ, ਅਯਾਸ਼ੀਆਂ, ਬਦਮਾਸ਼ੀਆਂ ਤੇ ਨਸ਼ੇੜੀਆਂ ਦੀ ਦੁਨੀਆ। ਜਿਹੜਾ ਇਹ ਮਿਥਿਆ ਹੋਇਆ ਕਿ ਪੰਜਾਬ ਨੂੰ ਨਸ਼ਿਆਂ ਦਾ ਇੱਕ ਇਹੋ ਜਿਹਾ ਅੰਪਾਇਰ ਬਣਾ ਦੇਣਾ ਜਾਂ ਇੱਥੇ ਦੀ ਜਵਾਨੀ ਆ ਜਿਹੜੀ ਉਹਨੂੰ ਕਰਾਹੇ ਪਾਉਣਾ ਤੇ ਨਾਲ ਦੀ ਨਾਲ ਫਿਲਮਾਂ ਰਾਹੀਂ, ਗਾਣਿਆਂ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਰਾਹੀਂ ਦੁਨੀਆ 'ਚ ਬਦਨਾਮ ਵੀ ਕਰਨਾ ਕਿ ਇੱਥੇ ਨਾ ਜਾਇਓ, ਇਹ ਕੋਈ ਵਧੀਆ ਲੋਕ ਨਹੀਂ ਹੈਗੇ। ਅਜੇ ਤਾਂ ਇੰਡੀਆ ਸਾਨੂੰ ਪੂਰਾ ਮੌਕਾ ਨਹੀਂ ਦੇ ਰਿਹਾ ਤੇ ਜੇ ਕਿਤੇ ਸਾਨੂੰ ਆਪਦੀ ਪੂਰੀ ਸਮਰੱਥਾ ਦਿਖਾਉਣ ਦਾ ਮੌਕਾ ਮਿਲੇ ਤਾਂ ਅਸੀਂ ਹਰ ਖੇਤਰ ਵਿੱਚ ਝੰਡੇ ਗੱਡ ਸਕਦੇ ਹਾਂ। ਹਰ ਖੇਤਰ ਦੇ ਵਿੱਚ ਮੱਲਾਂ ਮਾਰਨ ਵਾਲੇ ਸਾਡੇ ਹੀ ਨੇ। ਜੋ ਕੁਝ ਅੱਜ ਅਖਬਾਰਾਂ ਨੇ ਲਿਖਿਆ ਉਹਦੀ ਵੀ ਚਰਚਾ ਨਾਲ ਦੀ ਨਾਲ ਹੋ ਰਹੀ ਹੈ ਕਿ ਬੇਸ਼ੱਕ ਸਾਡੇ ਜਿਹੜੇ ਗੋਲ ਨੇ ਉਹ ਜੂੜੇ ਵਾਲੇ ਨੌਜਵਾਨਾਂ ਨੇ ਕੀਤੇ ਆ। ਜਿਹੜਾ ਇੱਥੋਂ ਦਾ ਕੱਟੜਪੰਥੀ ਹਿੰਦੂ ਫਿਰਕੂ ਪ੍ਰਸਤ ਦੀ ਭਾਵਨਾ ਵਾਲਾ ਮੀਡੀਆ, ਉਹਨੂੰ ਬੜੀ ਔਖ ਹੈ ਇਹ ਗੱਲ ਲਿਖਣ 'ਚ ਤੇ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਹ ਦੱਸਣਾ ਚਾਹੁੰਦਾ ਹੈ ਕਿ ਇਹ ਜਿਹੜੇ ਪੱਗਾਂ ਦਾੜਿਆਂ ਵਾਲੇ, ਜੂੜਿਆਂ ਵਾਲੇ, ਇਹ ਜਿਹੜੇ ਪੰਜਾਬ ਦੇ ਖਿਡਾਰੀ ਨੇ ਕੋਈ ਐਡੀ ਵੱਡੀ ਗੱਲ ਨਹੀਂ ਹੈ। ਜਿਹੜਾ ਭਾਰਤ ਦਾ ਸੰਵਿਧਾਨ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਸਿੱਖ ਹਿੰਦੂ ਨੇ। ਹੁਣ ਜਿਹੜੇ ਕਨਸਟੀਟਿਊਸ਼ਨ ਨੂੰ, ਜੈਸੇ ਹਿੰਦੁਸਤਾਨ ਦੇ ਸੰਵਿਧਾਨ ਨੂੰ ਇਹ ਲੋਕ ਇੰਨਾ ਮਾਣ ਤਾਣ ਦਿੰਦੇ ਆ ਜਿਹਦੇ 'ਚ ਬੜੀਆਂ ਸੋਧਾਂ ਆਪਦੇ ਮਨਮਰਜ਼ੀ ਦੇ ਲਈ ਕਰ ਲਈਆਂ, ਇੱਕ ਸੋਧ ਇਸ ਕੰਮ ਲਈ ਨਹੀਂ ਕਰ ਸਕੇ ਕਿ ਸਿੱਖਾਂ ਨੂੰ ਹਿੰਦੂ ਜਿਹੜਾ ਲਿਖਿਆ ਹੋਇਆ ਵੀ ਇਹ ਗਲਤ ਲਿਖਿਆ ਗਿਆ, ਇਹਨੂੰ ਠੀਕ ਕਰ ਲਈਏ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਬੜਾ ਸਤਿਕਾਰ ਹੈ, ਉਹਨਾਂ ਬਾਰੇ ਇਹ ਗੱਲ ਜ਼ੋਰ ਦਿੱਤੀ ਕਿ ਜੀ ਇਹ ਸਾਰਾ ਸੰਵਿਧਾਨ ਤਾਂ ਉਹਨਾਂ ਦਾ ਲਿਖਿਆ ਹੋਇਆ, ਜਦੋਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੇ ਬਚਨ, ਉਹਨਾਂ ਦੀ ਗੱਲ ਕਿ ਜੇਕਰ ਇਸ ਸੰਵਿਧਾਨ ਨੂੰ ਅੱਗ ਲਾ ਕੇ ਸਾੜਨਾ ਹੋਵੇ ਸਭ ਤੋਂ ਪਹਿਲਾ ਬੰਦਾ ਮੈਂ ਹੋਊਂਗਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਕਰਦਾ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸਾਡੇ ਸਿੱਖ ਜਗਤ ਵਿੱਚ, ਚਾਹੇ ਉਹ ਕਿਸੇ ਵੀ ਮੁਲਕ 'ਚ ਕੋਈ ਸਿੱਖ ਬੈਠਾ, ਪੰਜਾਬੀ ਬੈਠਾ, ਬੜਾ ਚਾਅ ਚੜਿਆ ਹੋਇਆ ਵਾ ਵੀ ਜਿਹੜੀ ਟੋਕੀਓ ਓਲੰਪਿਕ ਹੋ ਰਹੀ ਆ ਉੱਥੇ ਸਾਡੇ ਪੰਜਾਬ ਦੇ ਖਿਡਾਰੀਆਂ ਨੇ ਕੁਛ ਚੰਗਾ ਕਰਕੇ ਦਿਖਾਇਆ। ਬੜੀ ਚਰਚਾ ਵਾ ਵੀ ਜਿਹੜੀ ਹਾਕੀ ਦੀ ਟੀਮ ਆ ਉਹਦੇ ਵਿੱਚ ਪੰਜਾਬ ਦੇ 3 ਖਿਡਾਰੀ ਜਿਹੜੇ ਆ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਹਾਰਦਿਕ ਸਿੰਘ, ਵੀ ਇਹ 3 ਗੋਲ ਜਿਹੜੇ ਆ ਇਹਨਾਂ ਨੇ ਦਾਗੇ ਆ, ਜਿਹਦੀ ਕਰਕੇ ਟੀਮ ਜਿਹੜੀ ਆ ਉਹ ਸੈਮੀਫਾਈਨਲ 'ਚ ਪਹੁੰਚ ਗਈ ਆ ਤੇ ਫਾਈਨਲ ਦੇ ਵਿੱਚ ਵੀ ਆਸ ਆ। ਤੇ ਉਧਰ ਜਿਹੜੀ ਕੁੜੀਆਂ ਦੀ ਹਾਕੀ ਆ ਉਹਦੇ ਵਿੱਚ ਵੀ ਪੰਜਾਬ ਦੀ ਇੱਕ ਧੀ ਨੇ ਰੰਗ ਬੰਨਿਆ ਪਿਆ ਤੇ ਉਹਦੀ ਬੜੀ ਚਰਚਾ ਹੋ ਰਹੀ ਆ ਤੇ ਉਹਦੇ ਵਿੱਚ ਬਹੁਤ ਚੰਗਾ ਲੋਕਾਂ ਨੂੰ ਮਹਿਸੂਸ ਹੁੰਦਾ। ਤੇ ਇੱਕ ਡਿਸਕਸ ਥਰੋ ਖੇਡ ਆ ਜਿਹੜੀ, ਉਹਦੇ 'ਚ ਕਮਲਪ੍ਰੀਤ ਕੌਰ, ਇਸ ਪੰਜਾਬ ਦੀ ਕੁੜੀ ਨੇ ਵੀ ਚੰਗਾ, ਧੀ ਨੇ ਚੰਗਾ ਪ੍ਰਦਰਸ਼ਨ ਕੀਤਾ। ਕੁੱਲ ਮਿਲਾ ਕੇ ਕੁਛ ਇਹੋ ਜਿਹੀਆਂ ਪੰਜਾਬ ਦੇ ਖਿਡਾਰੀਆਂ ਨੇ ਟੋਕੀਓ ਵਾਲੀ ਓਲੰਪਿਕ ਵਿੱਚ ਜਿੱਤੀਆਂ ਨੇ, ਚੰਗਾ ਪ੍ਰਦਰਸ਼ਨ ਕੀਤਾ, ਜਿਹਦੀ ਕਰਕੇ ਬੜਾ ਉਤਸ਼ਾਹ ਜਿਹਾ ਆਇਆ ਹੋਇਆ ਤੇ ਬੜੀ ਬੱਲੇ ਬੱਲੇ ਹੋ ਰਹੀ ਹੈ। ਇਹਦੇ ਬਾਰੇ ਮੇਰੇ 2-3 ਵਿਚਾਰ ਜਿਹੜੇ ਦਿਲ 'ਚ ਇੱਕਦਮ ਫੌਰੀ ਤੌਰ ਤੇ ਆਏ। ਪਹਿਲਾਂ ਤਾਂ ਇਹ ਆਈ ਦਿਮਾਗ 'ਚ ਗੱਲ ਵੀ ਇਹ ਸੱਚੇ ਪਾਤਸ਼ਾਹ ਖਾਲਿਸਤਾਨ ਬਣਿਆ ਹੋਵੇ ਤੇ ਸਾਡੇ ਖਾਲਿਸਤਾਨ ਦੇ ਖਿਡਾਰੀ ਜਿਹੜੇ ਆ ਉਹ ਇਸ ਤਰੀਕੇ ਨਾਲ ਮੈਡਲ ਜਿੱਤਣ, ਚੰਗਾ ਪ੍ਰਦਰਸ਼ਨ ਕਰਨ ਤੇ ਸਾਰੇ ਸੰਸਾਰ ਦੇ ਵਿੱਚ ਜਿਹੜੇ ਟੈਲੀਵਿਜ਼ਨ ਨੇ, ਰੇਡੀਓ ਨੇ ਜਾਂ ਹੋਰ ਮੀਡੀਆ ਦੇ ਸਾਧਨ ਨੇ, ਉੱਥੇ ਚਰਚਾ ਹੋ ਰਹੀ ਹੋਵੇ ਵੀ ਖਾਲਿਸਤਾਨ ਦੇ ਖਿਡਾਰੀਆਂ ਨੇ ਹਾਕੀ 'ਚ ਗੋਲਡ ਮੈਡਲ ਜਿੱਤ ਲਿਆ ਜਾਂ ਇਸ ਖੇਡ 'ਚ ਉਹ ਕਰ ਲਿਆ, ਇਸ ਟੂਰਨਾਮੈਂਟ 'ਚ, ਇਸ ਮੈਚ ਵਿੱਚ ਉਹ ਜਿੱਤ ਲਿਆ। ਖੈਰ ਇਹ ਜਿਹੜੀ ਇਸ ਤਰ੍ਹਾਂ ਦੀ ਭਾਵਨਾ, ਇਹ ਤਾਂ ਮੈਨੂੰ ਲੱਗਦਾ ਕਿ ਹਰੇਕ ਸਿੱਖ ਦੀ ਹੈਗੀ ਆ ਤੇ ਹਰੇਕ ਸਿੱਖ ਹੀ ਚਾਹੁੰਦਾ ਕਿ ਸਾਡਾ ਮੁਲਕ ਬਣੇ ਤੇ ਸਾਡੀ ਜਿਹੜੀ ਟੀਮ ਆ ਉਹ ਆਪਦੀ ਹੋਵੇ
ਅੱਜ ਅਸੀਂ ਉਸ ਭਾਰਤ ਲਈ ਖੇਡ ਰਹੇ ਹਾਂ ਜਿਹੜਾ ਭਾਰਤ ਸਾਡੀ ਹੋਂਦ ਹਸਤੀ ਮਿਟਾਉਣ ਤੇ ਤੁਲਿਆ ਹੈ। ਅੱਜ ਅਸੀਂ ਉਸ ਮੁਲਕ ਲਈ ਖੇਡ ਰਹੇ ਹਾਂ ਜਿਹੜਾ ਸਾਨੂੰ ਜਲੀਲ ਕਰਨ ਤੇ ਤੁਲਿਆ ਹੋਇਆ, ਜਿਹਨੂੰ ਸਾਡੇ ਧਰਮ, ਬੋਲੀ, ਸੱਭਿਆਚਾਰ ਨਾਲ ਰੱਜ ਕੇ ਨਫ਼ਰਤ ਆ ਤੇ ਕਦੇ-ਕਦੇ ਡਰਾਮਾ ਜਿਹਾ ਕਰਕੇ ਸਾਨੂੰ ਪਚਲਾਉਣ ਲਈ ਵਧੀਆ ਗੱਲਾਂ ਵੀ ਕਰ ਲੈਂਦੇ ਆ, ਪਰ ਮੋਟੇ ਤੌਰ ਦੇ ਉੱਤੇ ਉਹਨਾਂ ਦੇ ਦਿਲ ਦਿਮਾਗ 'ਚ ਜਿਹੜਾ ਕੀੜਾ ਬੜਿਆ ਹੋਇਆ ਉਹਦੇ ਬਾਰੇ ਕਿਸੇ ਨੂੰ ਵਹਿਮ ਨਹੀਂ। ਇਸ ਮੁਲਕ ਨੇ ਪੰਜਾਬ ਨੂੰ ਇਹੋ ਜਿਹਾ ਦਰਸਾਉਣ ਦੇ ਲਈ ਕਿ ਇੱਥੇ ਦਾ ਜੀ ਕਿਸੇ ਬੰਦੇ ਦਾ ਰਹਿਣ ਦਾ ਕੋਈ ਹੱਜ ਹੀ ਨਹੀਂ, ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਤੇ ਇਹ ਦਰਸਾਇਆ ਵੀ ਇੱਥੇ ਤਾਂ ਬਸ ਮਾਰ ਧਾੜ, ਅਯਾਸ਼ੀਆਂ, ਬਦਮਾਸ਼ੀਆਂ ਤੇ ਨਸ਼ੇੜੀਆਂ ਦੀ ਦੁਨੀਆ। ਇਹ ਤਾਂ ਬਹੁਤ ਮਾੜਾ ਖਿੱਤਾ ਵਾ। ਇੱਥੇ ਤਾਂ ਲੋਕ ਜਿਹੜੇ ਨੇ, ਇੱਥੋਂ ਦੇ ਬੱਚੇ ਜਿਹੜੇ ਆ, ਨੌਜਵਾਨ ਮੁੰਡੇ ਕੁੜੀਆਂ ਜਿਹੜੇ ਆ, ਉਹ ਤਾਂ ਗਰਕ ਚੁੱਕੇ ਆ ਜੀ। ਇਹ ਤਾਂ ਨਰਕ ਵਾ ਮੇਰਾ ਪੰਜਾਬ। ਹੁਣ ਇਹਦੇ ਬਾਰੇ ਦੋ ਗੱਲਾਂ ਨੇ। ਇਹ ਗੱਲ ਪੱਕੀ ਆ ਕਿ ਜਿਹੜੀਆਂ ਗੱਲਾਂ ਸਾਡੇ ਖਿਲਾਫ ਕਹੀਆਂ ਜਾਂਦੀਆਂ ਨੇ ਪੰਜਾਬ ਬਾਰੇ, ਉਹ ਹੈਗੀਆਂ ਤਾਂ ਹੈ ਤੇ ਉਹ ਸਾਰਾ ਭਾਰਤ ਸਰਕਾਰ ਦਾ ਏਜੰਡਾ ਆ। ਉਹ ਇਸ ਪੰਜਾਬ ਦੇ ਵਿੱਚ ਲੋਕਾਂ ਨੂੰ ਇਹੋ ਜਿਹਾ ਨਰਕ ਬਣਾ ਦੇਣ ਦੇ ਲਈ ਜਿਹੜਾ ਜਿੱਦ ਫੜੀ ਹੋਈ ਆ ਕਿ ਇੱਥੋਂ ਦੀ ਧਰਤੀ ਨੂੰ ਬੰਜਰ ਬਣਾਉਣਾ ਤੇ ਇੱਥੋਂ ਦੇ ਲੋਕਾਂ ਨੂੰ ਕੰਜਰ ਬਣਾਉਣਾ। ਜਿਹੜਾ ਇਹ ਮਿਥਿਆ ਹੋਇਆ ਕਿ ਪੰਜਾਬ ਨੂੰ ਨਸ਼ਿਆਂ ਦਾ ਇੱਕ ਇਹੋ ਜਿਹਾ ਅੰਪਾਇਰ ਬਣਾ ਦੇਣਾ ਜਾਂ ਇੱਥੇ ਦੀ ਜਵਾਨੀ ਆ ਜਿਹੜੀ ਉਹਨੂੰ ਕਰਾਹੇ ਪਾਉਣਾ, ਤੇ ਨਾਲ ਦੀ ਨਾਲ ਫਿਲਮਾਂ ਰਾਹੀਂ, ਗਾਣਿਆਂ ਰਾਹੀਂ ਜਾਂ ਹੋਰ ਢੰਗ ਤਰੀਕਿਆਂ ਰਾਹੀਂ ਦੁਨੀਆ 'ਚ ਬਦਨਾਮ ਵੀ ਕਰਨਾ ਕਿ ਇੱਥੇ ਨਾ ਜਾਇਓ, ਇਹ ਕੋਈ ਵਧੀਆ ਲੋਕ ਨਹੀਂ ਹੈਗੇ। ਤੇ ਮੈਂ ਇਹ ਗੱਲ ਕਹਿਣਾ ਕਿ ਅੱਜ ਸਾਰੇ ਸੰਸਾਰ ਦੇ ਲੋਕ ਜਿਹੜੇ ਆ ਉਹ ਸਾਡੇ ਬੱਚਿਆਂ ਦੇ ਕਰਕੇ, ਸਾਡੇ ਪੰਜਾਬ ਦੇ ਖਿਡਾਰੀਆਂ ਦੇ ਕਰਕੇ ਦੇਖ ਸਕਦੇ ਆ ਕਿ ਹਜੇ ਤਾਂ ਇੰਡੀਆ ਸਾਡੇ ਖਿਲਾਫ ਆ। ਅਜੇ ਤਾਂ ਇੰਡੀਆ ਸਾਨੂੰ ਪੂਰਾ ਮੌਕਾ ਨਹੀਂ ਦੇ ਰਿਹਾ ਤੇ ਜੇ ਕਿਤੇ ਸਾਨੂੰ ਆਪਦੀ ਪੂਰੀ ਸਮਰੱਥਾ ਦਿਖਾਉਣ ਦਾ ਮੌਕਾ ਮਿਲੇ ਤਾਂ ਅਸੀਂ ਹਰ ਖੇਤਰ ਵਿੱਚ ਝੰਡੇ ਗੱਡ ਸਕਦੇ ਹਾਂ। ਸਾਡੇ ਬਾਰੇ ਇਹ ਕੂੜ ਪ੍ਰਚਾਰ ਕੀਤਾ ਜਾਂਦਾ ਕਿ ਜੀ ਇਹ ਤਾਂ ਬੇਅਕਲ ਲੋਕ ਨੇ, ਇਹਨਾਂ ਦੀ ਕੋਈ ਜੂਨ ਆ, ਇਹ ਤਾਂ ਬਹੁਤ ਮਾੜੇ ਲੋਕ ਨੇ। ਪਰ ਸਾਡੇ ਵਿੱਚੋਂ ਹੀ ਨੇ ਜਿਹੜੇ ਕੈਨੇਡਾ ਵਰਗੇ ਮੁਲਕ ਵਿੱਚ ਰੱਖਿਆ ਮੰਤਰੀ ਬਣਦੇ ਫਿਰਦੇ ਆ, ਜਿਹੜੇ ਭਾਰਤ ਤੋਂ ਬਾਹਰ ਹੋਰਨਾਂ ਮੁਲਕਾਂ ਦੇ ਵਿੱਚ ਜਾ ਕੇ ਵੱਡੀਆਂ ਮੰਜ਼ਿਲਾਂ ਛੂਹਦੇ ਆ, ਸਾਡੇ ਵਿੱਚੋਂ ਹੀ ਨੇ। ਹਰ ਖੇਤਰ ਦੇ ਵਿੱਚ ਮੱਲਾਂ ਮਾਰਨ ਵਾਲੇ ਸਾਡੇ ਹੀ ਨੇ। ਆ ਸਾਡੇ ਹੀ ਬੱਚੇ ਨੇ ਜਿਹੜੇ ਆਈਲੈਟਸ ਬੜੀ ਔਖਾ ਕਲੀਅਰ ਕਰਕੇ ਵਿਦੇਸ਼ਾਂ ਵਿੱਚ ਜਾਂਦੇ ਆ, ਉੱਥੇ ਪੜ੍ਹਾਈਆਂ ਕਰਦੇ ਆ। ਤੇ ਬਹੁਤ ਸਾਰੇ ਇਹੋ ਜਿਹੇ ਉਦਾਹਰਨ ਨੇ ਕਿ ਜਿਹੜੇ ਪੰਜਾਬੀ ਮਾਪੇ ਆਪਦੇ ਨਿਆਣਿਆਂ ਸਮੇਤ ਕੈਨੇਡਾ, ਇੰਗਲੈਂਡ, ਅਮਰੀਕਾ ਵਿੱਚ ਰਹਿ ਰਹੇ ਨੇ, ਉਹ ਕਈ ਵਾਰ ਦੁਖੀ ਹੋ ਜਾਂਦੇ ਆ ਬਈ ਜਿਹੜਾ ਪੰਜਾਬ ਚੋਂ ਆਇਆ ਬੱਚਾ ਇੱਥੇ ਪੜ੍ਹਨ, ਉਹ ਬਹੁਤ ਮਿਹਨਤ ਕਰਦਾ, ਉਹ ਹਰ ਤਰੀਕੇ ਨਾਲ ਚੇਤੇ ਰੱਖਦਾ ਕਿ ਮੇਰੇ ਮਾਪਿਆਂ ਪ੍ਰਤੀ, ਮੇਰੀ ਪੰਜਾਬ ਵਿੱਚ ਵਸਦੇ ਪਰਿਵਾਰ ਪ੍ਰਤੀ ਬੜੀ ਜ਼ਿੰਮੇਵਾਰੀ ਹੈ, ਤੇ ਤੁਸੀਂ ਇੱਥੇ ਉਹੋ ਜਿਹਾ ਵਿਹਾਰ ਨਹੀਂ ਕਰਦੇ। ਸੋ ਪੰਜਾਬ ਦੇ ਧੀਆਂ ਪੁੱਤ ਕੋਈ ਗੈਰ ਜ਼ਿੰਮੇਵਾਰ ਨਹੀਂ ਹੈਗੇ, ਬੜੇ ਜ਼ਿੰਮੇਵਾਰ ਨੇ। ਪੰਜਾਬ ਦੇ ਬੱਚੇ ਜਿਹੜੇ ਨੇ, ਉਹਨਾਂ ਨੇ ਇਸ ਓਲੰਪਿਕ ਦੇ ਮੌਕੇ ਸਾਰੇ ਸੰਸਾਰ ਨੂੰ ਇਹ ਦੱਸ ਦਿੱਤਾ ਹੈ ਕਿ ਜਿਹੋ ਜਿਹਾ ਕੂੜ ਪ੍ਰਚਾਰ ਇੰਡੀਆ ਕਰਦਾ ਹੈ, ਉੜਤਾ ਪੰਜਾਬ ਕਹਿੰਦਾ। ਉੜਤਾ ਪੰਜਾਬ ਕਹਿਣ ਵੇਲੇ ਤਾਂ ਬੜਾ ਚੇਤਾ ਆ ਗਿਆ ਸੀ ਫਿਲਮਾਂ ਬਣਾਉਣ ਵਾਲੀਆਂ, ਫਿਲਮਾਂ ਬਣਾਤੀਆਂ। ਤੇ ਹੁਣ ਆ ਜਦੋਂ ਖੇਡਦਾ ਪੰਜਾਬ, ਖੇਡਦਾ ਪੰਜਾਬ, ਖੇਡ ਗਿਆ ਨਾ ਪੰਜਾਬ, ਇਹ ਗੱਲ ਨਹੀਂ, ਕਿਉਂਕਿ ਇਸ ਚੀਜ਼ ਦੇ ਵਿੱਚ ਪੰਜਾਬ ਦੀ ਬਦਨਾਮੀ ਕਰਨੀ ਆ ਨਾ। ਬਦਨਾਮੀ ਕਰਨ ਨੂੰ ਸਾਰਾ ਮੁਲਕ ਇਕਜੁੱਟ ਤੇ ਇਕਮੁੱਠ ਹੈ ਤੇ ਬੜੀ ਖੁਸ਼ੀ ਚੜ੍ਹਦੀ ਆ ਜਦੋਂ ਪੰਜਾਬ ਦੇ ਖਿਲਾਫ ਕੋਈ ਮਾੜੀ ਗੱਲ, ਕੋਈ ਮਾੜੀ ਖਬਰ ਜਿਹੜੀ ਆ ਉਹ ਮਿਲ ਜਾਵੇ। ਤੇ ਜਦੋਂ ਪੰਜਾਬ ਦੇ ਹੱਕ ਦੀ ਗੱਲ ਆ, ਪੰਜਾਬ ਦੇ ਪੱਖ ਦੀ ਗੱਲ ਆ, ਉੱਥੇ ਫਿਰ ਜਿਹੜਾ ਮੂੰਹ ਆ
ਉਹਨੂੰ ਜਾਂ ਤਾਂ ਜਿੰਦਾ ਲੱਗ ਜਾਂਦਾ, ਜਾਂ ਜਿਵੇਂ ਅੱਜ ਦੇ ਅਖਬਾਰਾਂ ਨੂੰ ਪੜ੍ਹ ਕੇ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜੋ ਕੁਝ ਅੱਜ ਅਖਬਾਰਾਂ ਨੇ ਲਿਖਿਆ ਉਹਦੀ ਵੀ ਚਰਚਾ ਨਾਲ ਦੀ ਨਾਲ ਹੋ ਰਹੀ ਹੈ ਕਿ ਬੇਸ਼ੱਕ ਸਾਡੇ ਜਿਹੜੇ ਗੋਲ ਨੇ ਉਹ ਜੂੜੇ ਵਾਲੇ ਨੌਜਵਾਨਾਂ ਨੇ ਕੀਤੇ ਆ, ਪਰ ਜਿਹੜਾ ਇੱਥੋਂ ਦਾ ਕੱਟੜਪੰਥੀ ਹਿੰਦੂ ਫਿਰਕੂ ਪ੍ਰਸਤ ਦੀ ਭਾਵਨਾ ਵਾਲਾ ਮੀਡੀਆ, ਉਹਨੂੰ ਬੜੀ ਔਖ ਆਏ ਗੱਲ ਲਿਖਣ 'ਚ, ਤੇ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਹ ਦੱਸਣਾ ਚਾਹੁੰਦਾ ਹੈ ਕਿ ਇਹ ਜਿਹੜੇ ਪੱਗਾਂ ਦਾੜਿਆਂ ਵਾਲੇ, ਜੂੜਿਆਂ ਵਾਲੇ, ਇਹ ਜਿਹੜੇ ਪੰਜਾਬ ਦੇ ਖਿਡਾਰੀ ਨੇ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਮੈਨੂੰ ਇੱਥੇ ਇੱਕ ਗੱਲ ਚੇਤੇ ਆਉਂਦੀ ਹੈ, ਇਹ ਕਹਿੰਦੇ ਵੀ ਯਹੂਦੀ ਜਿਹੜੇ ਸੀਗੇ ਉਹ ਜਦੋਂ ਗੁਲਾਮ ਸੀਗੇ, ਉਹ ਖਿਡਾਰੀ ਜਿਹੜੇ ਸੀ ਜਾਂ ਹੋਰ ਉਸ ਕੌਮ ਦੇ ਜਿਹੜੇ ਹੋਰ ਲੋਕ ਸੀ, ਜਿਹੜੇ ਨਾਮਵਰ, ਜਿਹੜੇ ਕਿਸੇ ਵੀ ਖੇਤਰ ਦੇ ਵਿੱਚ ਛਾ ਜਾਣ ਵਾਲੇ ਲੋਕ ਸੀ, ਉਹਨਾਂ ਨੂੰ ਇਹ ਪੀੜ ਅੰਦਰੋਂ ਅੰਦਰੀ ਬਹੁਤ ਤੰਗ ਕਰਦੀ ਸੀ ਕਿ ਸਾਡੀ ਨਹੀਂ, ਉਹਨਾਂ ਲੋਕਾਂ ਦੀ, ਉਸ ਮੁਲਕ ਦੀ ਬੱਲੇ ਬੱਲੇ ਹੁੰਦੀ ਆ ਜਿਹਦੇ ਵੱਲੋਂ ਅਸੀਂ ਜਾਣੇ ਜਾਂਦੇ ਆ। ਜਿਵੇਂ ਅੱਜ ਸਾਡੀ ਪਛਾਣ ਜਿਹੜੀ ਆ ਉਹ ਭਾਰਤੀ ਕਰਕੇ ਆ, ਵੀ ਲਓ ਜੀ ਇਹ ਭਾਰਤ ਤੋਂ ਇੰਡੀਆ ਦੇ ਖਿਡਾਰੀ ਨੇ। ਖਿਡਾਰੀ ਨੇ ਤਾਂ ਖੇਡਣਾ ਹੀ ਆ। ਅੱਜ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਜਿਹੜੇ ਸਿੱਖ ਸਪੋਰਟਸਮੈਨ ਨੇ ਜਾਂ ਸਿੱਖ ਆਰਟਿਸਟ ਨੇ ਵੀ ਉਹ ਤੁਸੀਂ ਜਿੰਨਾ ਟਾਈਮ ਖਾਲਿਸਤਾਨ ਨਹੀਂ ਬਣਦਾ ਵੀ ਉਹਨਾਂ ਟਾਈਮ ਆਪਦੇ ਆਪਾਂ ਕੁਝ ਖੇਡਣਾ ਹੀ ਨਹੀਂ ਜਾਂ ਕੁਝ ਲਿਖਣਾ ਕਰਨਾ ਹੀ ਨਹੀਂ, ਬੋਲਣਾ ਹੀ ਨਹੀਂ। ਇਹ ਖੜੋਸ ਤਾਂ ਲਿਆਂਦੀ ਵੀ ਨਹੀਂ ਜਾ ਸਕਦੀ। ਪਰ ਜਿਹੜਾ ਦੁੱਖ ਵਾ ਉਹ ਜਿਵੇਂ ਪਿੱਛੇ ਜੇ ਇੱਕ ਫਿਲਮ ਆਈ ਸੀ, ਉਹਦੇ 'ਚ ਅੰਗਰੇਜ਼ਾਂ ਵੱਲੋਂ ਦੂਜੀਆਂ ਧਰਤੀਆਂ ਉੱਤੇ ਜਾ ਕੇ ਅੰਗਰੇਜ਼ਾਂ ਦੇ ਦੁਸ਼ਮਣਾਂ ਖਿਲਾਫ ਲੜਨ ਵਾਲੇ ਸਿਪਾਹੀਆਂ ਦੀ ਕਹਾਣੀ ਸੀ। ਸ਼ਾਇਦ ਮੱਖਣ ਸਿੰਘ ਰੰਗਰੂਟ ਏਦਾਂ ਕੁਛ ਉਹਦਾ ਨਾਂ ਸੀ। ਉਸ ਫਿਲਮ ਦੇ ਵਿੱਚ ਵੀ, ਜਾਂ ਇਹ ਅਸੀਂ ਹਿਸਟਰੀ ਵਿੱਚ ਵੀ ਜਾਣਦੇ ਹਾਂ ਤੱਥ ਨੂੰ, ਵੀ ਕਿਵੇਂ ਵੱਡੇ ਪੱਧਰ ਦੇ ਉੱਤੇ ਭਾਰਤ ਦੇ ਵਿੱਚੋਂ ਪੰਜਾਬੀ ਪੁੱਤ ਜਿਹੜੇ ਸੀ ਉਹਨਾਂ ਨੂੰ ਅੱਡ ਅੱਡ ਸੂਬਿਆਂ 'ਚ ਇੱਥੋਂ ਭਰਤੀ ਕਰਕੇ ਅੱਡ ਅੱਡ ਮੁਲਕਾਂ 'ਚ ਲਿਜਾ ਕੇ ਅੰਗਰੇਜ਼ ਲਈ ਲੜਾਇਆ ਜਾਂਦਾ ਸੀ। ਸੱਜਣ ਸਿੰਘ ਰੰਗਰੂਟ ਫਿਲਮ ਸੀ ਜਿਹੜੀ, ਉਹ ਸੱਜਣ ਸਿੰਘ ਰੰਗਰੂਟ ਫਿਲਮ ਦੇ ਵਿੱਚ ਵੀ ਇਹ ਟ੍ਰੈਜਡੀ ਦਿਖਾਈ ਗਈ ਹੈ। ਇਹ ਉੱਥੇ ਡਾਇਲੌਗ ਜਦੋਂ ਆਉਂਦੇ ਆ ਕਿ ਜਦੋਂ ਆਪਾਂ ਗੋਰਿਆਂ ਨੂੰ ਇਹ ਜਿੱਤ ਕੇ ਇਹ ਦੇ ਦਿਆਂਗੇ ਜਿੱਤ, ਜਦੋਂ ਆਪਾਂ ਇਹ ਲੜਾਈ ਜਿੱਤ ਜਾਵਾਂਗੇ ਤੇ ਆਪਾਂ ਨੂੰ ਕੀ ਆਜ਼ਾਦੀ ਮਿਲੂਗੀ, ਆਪਾਂ ਨੂੰ ਆਪਣੇ ਬਣਦੇ ਹੱਕ ਮਿਲ ਜਾਣਗੇ। ਇਹ ਜਿਹੜਾ ਦੁੱਖ ਵਾ ਇਹ ਸਾਡੀ ਪਿਛਲੀ ਪੀੜ੍ਹੀ ਨੇ ਬਹੁਤ ਬੇਦਰਦੀ ਨਾਲ ਹੰਢਾਇਆ। ਅਸੀਂ ਉਸ ਗੋਰੀ ਸਰਕਾਰ ਲਈ ਕਿਰਾਏ ਦੇ ਬੰਦਿਆਂ ਵਾਂਗੂ ਲੜੇ। ਜਿੱਥੇ ਵੀ ਬੱਲੇ ਬੱਲੇ ਹੋ ਰਹੀ ਆ ਉੱਥੇ ਜਾਂ ਮਰ ਰਹੇ ਆ ਜਾਂ ਦੁੱਖ ਚੱਲ ਰਹੇ ਆ, ਅਸੀਂ ਚੱਲ ਰਹੇ ਆ। ਤੇ ਜਦੋਂ ਜਿੱਤ ਹੋ ਜਾਂਦੀ ਆ ਉਦੋਂ ਇੰਗਲੈਂਡ ਦੀ, ਉਦੋਂ ਗੋਰਿਆਂ ਦੀ। ਅੱਜ ਵੀ ਉਹੀ ਹਾਲਾਤ ਨੇ। ਜਦੋਂ ਤਾਂ ਅਸੀਂ ਪੂਰਾ ਤਾਣ ਲਾ ਕੇ ਕਿਸੇ ਫੀਲਡ ਵਿੱਚ ਮਾਰ ਲਈਏ ਉਦੋਂ ਕਹਿੰਦੇ ਆ ਜੀ ਇੰਡੀਆ ਜਿੱਤ ਗਿਆ। ਤੇ ਜਦੋਂ ਅਸੀਂ ਆਪਦੇ ਘਰ ਵੱਲ ਨਜ਼ਰ ਮਾਰਦੇ ਆ, ਆਪਦੀ ਕੌਮ ਦੇ ਹਾਲਾਤ ਤੇ ਨਜ਼ਰ ਮਾਰਦੇ ਆ, ਉਦੋਂ ਚੇਤੇ ਆਉਂਦਾ ਕਿ ਉਹ ਇੰਡੀਆ ਤਾਂ ਸਾਡੀ ਹੋਂਦ ਹਸਤੀ, ਸਾਡੀ ਆਇਡੈਂਟੀਟੀ ਜਿਹੜੀ ਉਹਨੂੰ ਖਤਮ ਕਰਨ ਤੇ ਤੁਲਿਆ ਹੋਇਆ। ਜਿਹੜਾ ਭਾਰਤ ਦਾ ਸੰਵਿਧਾਨ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਸਿੱਖ ਹਿੰਦੂ ਨੇ। ਹੁਣ ਜਿਹੜੇ ਕੌਂਸਟੀਟਿਊਸ਼ਨ ਨੂੰ, ਜੈਸੇ ਹਿੰਦੁਸਤਾਨ ਦੇ ਸੰਵਿਧਾਨ ਨੂੰ ਇਹ ਲੋਕ ਇੰਨਾ ਮਾਣ ਤਾਣ ਦਿੰਦੇ ਆ, ਜਿਹਦੇ 'ਚ ਬੜੀਆਂ ਸੋਧਾਂ ਆਪਦੇ ਮਨਮਰਜ਼ੀ ਦੇ ਲਈ ਕਰ ਲਈਆਂ, ਇੱਕ ਸੋਧ ਇਸ ਕੰਮ ਲਈ ਨਹੀਂ ਕਰ ਸਕੇ ਕਿ ਸਿੱਖਾਂ ਨੂੰ ਹਿੰਦੂ ਜਿਹੜਾ ਲਿਖਿਆ ਹੋਇਆ ਵੀ ਇਹ ਗਲਤ ਲਿਖਿਆ ਗਿਆ, ਇਹਨੂੰ ਠੀਕ ਕਰ ਲਈਏ। ਤੇ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਬੜਾ ਸਤਿਕਾਰ ਹੈ, ਉਹਨਾਂ ਬਾਰੇ ਇਹ ਗੱਲ ਜ਼ੋਰ ਦਿੱਤੀ ਕਿ ਜੀ ਇਹ ਸਾਰਾ ਸੰਵਿਧਾਨ ਤਾਂ ਉਹਨਾਂ ਦਾ ਲਿਖਿਆ ਹੋਇਆ,
ਜਦੋਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੇ ਬਚਨ, ਉਹਨਾਂ ਦੀ ਗੱਲ ਕਿ ਜੇਕਰ ਇਸ ਸੰਵਿਧਾਨ ਨੂੰ ਅੱਗ ਲਾ ਕੇ ਸਾੜਨਾ ਹੋਵੇ ਸਭ ਤੋਂ ਪਹਿਲਾ ਬੰਦਾ ਮੈਂ ਹੋਊਂਗਾ। ਹੁਣ ਇਹ ਗੱਲ ਉਹਨਾਂ ਨੇ ਕਿਉਂ ਕਹੀ ਤੇ ਉਹਨਾਂ ਨਾਲ ਇਹ ਗੱਲ ਕਿਉਂ ਜੋੜੀ ਗਈ ਕਿ ਸਾਰਾ ਸੰਵਿਧਾਨ ਜਿਹੜਾ ਹੈ ਡਾਕਟਰ ਭੀਮ ਰਾਓ ਅੰਬੇਦਕਰ ਨੇ ਲਿਖਿਆ, ਉਹ ਇਸ ਕਰਕੇ ਵੀ ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਇਸ ਸੰਵਿਧਾਨ ਤੋਂ ਕਿਸੇ ਕਾਰਨ ਦੁਖੀ ਹੋਣਗੇ, ਜਿਨ੍ਹਾਂ ਨੇ ਵਿਰੋਧ ਕਰਨਾ ਹੋਊ, ਉਹ ਡਾਕਟਰ ਭੀਮ ਰਾਓ ਅੰਬੇਦਕਰ ਵਰਗੀ ਇਸ ਸ਼ਖਸੀਅਤ ਨਾਲ ਟਕਰਾ ਜਾਣਗੇ, ਇਹਦਾ ਵਿਰੋਧ ਕਰਨਗੇ। ਇਹ ਜਿਹੜੀ ਕੂਟਨੀਤੀ, ਇਹ ਜਿਹੜੀ ਚਾਣਕਿਆ ਨੀਤੀ ਆ, ਉਹ ਬੜੀ ਖਤਰਨਾਕ ਹੈ। ਸੋ ਜਿਹੜਾ ਭਾਈਚਾਰਾ, ਜਿਹੜੇ ਭਾਰਤ ਦੇ ਅਸਲ ਵਾਸੀ, ਜਿਨ੍ਹਾਂ ਦੀ ਪੈਰਵਾਈ ਡਾਕਟਰ ਭੀਮ ਰਾਓ ਅੰਬੇਦਕਰ ਕਰਦੇ ਰਹੇ ਆ, ਤੇ ਉਹ ਵੀ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ, ਤੇ ਸਿੱਖ ਵੀ ਇਸ ਹਿੰਦੂ ਸਾਮਰਾਜ ਦੇ ਇਸ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ, ਤੇ ਇਵੇਂ ਹੀ ਹੋਰ ਜਿਹੜੇ ਲੋਕ ਇਸ ਸੰਵਿਧਾਨ ਦੇ ਵਿਰੋਧ ਵਿੱਚ ਆਉਣਗੇ, ਇਸ ਬ੍ਰਾਹਮਣਵਾਦ ਦੇ ਸਤਾਏ ਹੋਏ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਭਾਰੀ ਦਰਦ ਰਹੇਗਾ ਕਿ ਜਦੋਂ ਅਸੀਂ ਇਹਦਾ ਸੰਵਿਧਾਨ ਦਾ ਵਿਰੋਧ ਕਰਾਂਗੇ, ਜਿਵੇਂ ਸਿੱਖ ਕਹਿਣਗੇ ਇਹ 'ਚ ਹਿੰਦੂ ਕਾਹਤੋਂ ਲਿਖਿਆ ਹੋਇਆ, ਸਾਨੂੰ ਇਹ ਸੰਵਿਧਾਨ ਬਣਾਉਣ ਵਾਲਾ ਜਿਹੜਾ ਹੈਗਾ ਉਹਨੂੰ ਪਤਾ ਨਹੀਂ ਸੀ ਕਿ ਅਸੀਂ ਹਿੰਦੂ ਨਹੀਂ ਹੈਗੇ। ਤਾਂ ਜਿਹੜੇ ਲੋਕ, ਉਹਨਾਂ ਨੂੰ ਭੜਕਾਇਆ ਜਾਊਗਾ ਕਿ ਦੇਖੋ ਇਹ ਡਾਕਟਰ ਭੀਮ ਰਾਓ ਅੰਬੇਦਕਰ ਦਾ ਵਿਰੋਧ ਕਰਦੇ। ਅਸੀਂ ਤਾਂ ਆਪਦੇ ਹੱਕ ਲਈ ਲੜਨਾ ਹੈ, ਅਸੀਂ ਤਾਂ ਆਪਦੇ ਸੱਚ ਲਈ ਲੜਨਾ ਕਿ ਅਸੀਂ ਹਿੰਦੂ ਨਹੀਂ ਹੈ। ਪਰ ਅਗਲਿਆਂ ਨੇ ਕਹਿਣਾ ਦੇਖੋ ਜੀ ਡਾਕਟਰ ਭੀਮ ਰਾਓ ਅੰਬੇਦਕਰ ਦਾ ਵਿਰੋਧ ਕਰਦੇ ਆ, ਐਡੀ ਖੇਡ ਖੇਡੀ ਗਈ। ਇਵੇਂ ਹੀ ਭਾਰਤ ਦਾ ਜਿਹੜਾ ਤਿਰੰਗਾ ਝੰਡਾ, ਜਦੋਂ ਉਹ ਤਿਰੰਗਾ ਝੰਡਾ ਬਣਿਆ ਤਾਂ ਕੌਮਾਂ ਦੀ ਗੱਲ ਚੱਲੀ ਕਿ ਹਰ ਕੌਮ ਦਾ ਰੰਗ ਪਾਉਣਾ ਹੈ। ਉਹ ਕੌਮਾਂ ਜਿਹੜੀਆਂ ਨੇ ਉਹ ਚਾਰ ਮੰਨੀਆਂ ਗਈਆਂ, ਹਿੰਦੂ, ਮੁਸਲਿਮ, ਸਿੱਖ, ਈਸਾਈ, ਆਪਸ ਵਿੱਚ ਹੈ ਭਾਈ ਭਾਈ, ਬੜਾ ਇਹ ਸੁਣਦੇ ਆਏ। ਜੇ ਕੌਮਾਂ ਚਾਰ ਨੇ ਤਾਂ ਭਾਰਤ ਦਾ ਝੰਡਾ ਵੀ ਚਾਰ ਰੰਗਾਂ ਦਾ ਚਰੰਗਾ ਹੋਣਾ ਚਾਹੀਦਾ, ਪਰ ਚਰੰਗਾ ਨਹੀਂ, ਤਿਰੰਗਾ ਬਣਿਆ। ਕਿਹੜੀ ਕੌਮ ਆ ਜਿਹਦਾ ਰੰਗ ਵਿੱਚ ਨਹੀਂ ਪਾਇਆ ਗਿਆ? ਮੁਸਲਮਾਨਾਂ ਦਾ ਹਰਾ ਰੰਗ ਜਿਹੜਾ ਹੈ ਉਹ ਮੰਨਿਆ ਗਿਆ ਤੇ ਉਹ ਵਿੱਚ ਪਾ ਲਿਆ ਝੰਡੇ। ਚਿੱਟਾ ਜਿਹੜਾ ਹੈ ਉਹ ਈਸਾਈਆਂ ਦਾ ਮੰਨ ਕੇ ਪਾ ਲਿਆ ਗਿਆ। ਜਿਹੜਾ ਭਗਵਾ ਜਾਂ ਲਾਲ ਜਿਹਾ ਉਹ ਹਿੰਦੂਆਂ ਦਾ ਮੰਨ ਕੇ ਪਾ ਲਿਆ। ਜਦੋਂ ਸਿੱਖਾਂ ਦੀ ਵਾਰੀ ਆਈ ਫਿਰ ਕਹਿੰਦੇ ਵੀ ਤੁਹਾਡੇ ਵਾਰੀ ਰੰਗ ਮੁੱਕਿਆ, ਰੰਗ ਮੁੱਕ ਗਏ ਸਾਡੀ ਵਾਰ, ਤੇ ਸਿੱਖਾਂ ਦਾ ਰੰਗ ਇਸ ਝੰਡੇ 'ਚ ਨਹੀਂ ਪਾਇਆ। ਕਹਿੰਦੇ ਤੁਸੀਂ ਤਾਂ ਹਿੰਦੂਆਂ ਵਿੱਚ ਹੀ ਆ ਗਏ, ਹਿੰਦੂਆਂ ਵਾਲਾ ਰੰਗ ਹੀ ਤੁਹਾਡਾ ਰੰਗ ਹੈ, ਆ ਜਿਹੜਾ ਭਗਵਾ ਲਾਲ ਜਿਹਾ ਰੰਗ ਆ ਤੁਸੀਂ ਇਹਦੇ ਨਾਲ ਹੀ ਸਾਰ ਲਓ। ਬੜਾ ਰਫੜ ਪਿਆ, ਬੜਾ ਸਿੱਖ ਆਗੂਆਂ ਨੇ ਵਿਰੋਧ ਕੀਤਾ ਕਿ ਸਾਡੀ ਵੱਖਰੀ ਹੋਂਦ ਆ, ਅਸੀਂ ਹਿੰਦੂ ਨਹੀਂ ਹੈਗੇ, ਅਸੀਂ ਹਿੰਦੂਆਂ ਵਾਲੇ ਰੰਗ ਦੇ ਨਾਲ ਸੈਟੀਸਫਾਈ ਨਹੀਂ ਹੋ ਸਕਦੇ। ਪਰ ਕਿਸੇ ਨੇ ਨਹੀਂ ਮੰਨੀ। ਅੱਜ ਤੱਕ ਪਤਾ ਨਹੀਂ ਸਾਡੀ ਕੌਮ ਨੂੰ ਕਦੋਂ ਸਮਝ ਆਊ ਕਿ ਇਹ ਸੰਵਿਧਾਨ ਜਿਹੜਾ ਸਿੱਖਾਂ ਨੂੰ ਹਿੰਦੂ ਕਹਿੰਦਾ ਹੈ, ਇਹ ਤਿਰੰਗਾ ਜਿਹੜਾ ਸਿੱਖਾਂ ਦੇ ਰੰਗ ਪਾਉਣ ਨੂੰ ਤਿਆਰ ਨਹੀਂ, ਜਿਹਦੇ ਵਿੱਚ ਰੰਗ ਨਹੀਂ ਹੈਗਾ ਸਾਡਾ, ਅਸੀਂ ਇਹਦਾ ਇੰਨਾ ਸਤਿਕਾਰ ਕਿਉਂ ਕਰਨਾ ਹੈ? 26 ਜਨਵਰੀ ਤੇ 15 ਅਗਸਤ ਨੂੰ ਕੋਈ ਸਿੱਖ ਇਹਨਾਂ ਸੰਵਿਧਾਨ ਅਤੇ ਇਸ ਤਿਰੰਗੇ ਦਾ ਸਤਿਕਾਰ ਜਿਹੜਾ ਹੈਗਾ ਕਿਵੇਂ ਕਰ ਸਕਦਾ, ਜਦੋਂ ਕਿ ਹਾਂ ਤਿਰਸਕਾਰ ਅਸੀਂ ਨਹੀਂ ਕਰਨਾ, ਨਾ ਕਰੋ, ਤਿਰਸਕਾਰ ਨਾ ਕਰੋ, ਪਰ ਇੰਨਾ ਸਤਿਕਾਰ ਆਪਦਾ ਝੰਡਾ ਮੰਨ ਕੇ, ਆਪਦਾ ਸੰਵਿਧਾਨ ਮੰਨ ਕੇ ਕਰੀਏ, ਜਦੋਂ ਕਿ ਨਾ ਤਾਂ ਤਿਰੰਗੇ ਝੰਡੇ ਨੂੰ ਹਿਸਟੋਰੀਕਲੀ ਮੰਨਿਆ ਗਿਆ, ਸਿੱਖ ਲੀਡਰਸ਼ਿਪ ਨੇ ਮੰਨਿਆ ਨਹੀਂ ਸੀ। ਇਹਦੇ ਬਾਰੇ ਇੱਕ ਨਹੀਂ, ਦੋ ਨਹੀਂ, ਬੇਅੰਤ ਡਾਕੂਮੈਂਟ ਜਿਹੜੇ ਆ ਹਿਸਟਰੀ ਦੇ ਉਹ ਦਰਜ ਨੇ ਪਏ ਨੇ। ਦੂਜਾ ਜਿਹੜਾ ਕੌਂਸਟੀਟਿਊਸ਼ਨ ਵਾਲੀ ਕਮੇਟੀ ਸੀ, ਉਹਦੇ ਵਿੱਚ ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ, ਜਿਹੜੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੱਡੇ ਵਡੇਰੇ ਸੀ, ਇਹਨਾਂ ਦੇ ਪਰਿਵਾਰ ਚੋਂ ਚਾਚਾ ਜੀ ਦੇ ਥਾਂ ਲੱਗਦੇ ਸੀ, ਉਹਨਾਂ ਨੇ ਸਿੱਖ ਕੌਮ ਵੱਲੋਂ ਇਸ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਤੇ ਉਲਟਾ ਇਹ ਲਿਖ ਕੇ ਆਏ ਨੇ ਕਿ ਸਿੱਖ ਇਸ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰਦੇ। ਪਰ
ਉਹ ਲੀਡਰਸ਼ਿਪ ਜਿਹੜੀ 1947 ਤੋਂ ਪਹਿਲਾਂ ਇਹ ਵਚਨ ਕਰਦੀ ਰਹੀ, ਸਾਡਾ ਵਚਨ ਆ, ਅਸੀਂ ਪੜ੍ਹਨ ਕਰਦੇ ਆ ਕਿ ਭਾਰਤ ਵਿੱਚ ਕੋਈ ਸੰਵਿਧਾਨ, ਕੋਈ ਕਾਨੂੰਨ ਜਿੰਨਾ ਟਾਈਮ ਸਿੱਖ ਨਹੀਂ ਉਹਨੂੰ ਪਹਿਲਾਂ ਮੰਨ ਲੈਂਦੇ ਉਹਨਾਂ ਟਾਈਮ ਪਾਸ ਹੀ ਨਹੀਂ ਹੋਊਗਾ। ਉਹ ਕਹਿੰਦੇ ਜੀ ਅਬ ਵਕਤ ਬਦਲ ਗਿਆ ਹੈ, ਹੁਣ ਤਾਂ ਤੁਹਾਨੂੰ ਇਹ ਜਿਹੜਾ ਸੰਵਿਧਾਨ ਆ ਤੇ ਇਹੀ ਤਿਰੰਗਾ ਜਿਹੜਾ ਹੈ ਇਹ ਤੁਹਾਡੇ ਤੇ ਥੋਪਣਾ, ਤੇ ਥੋਪਿਆ ਹੈ ਅਗਲਿਆਂ ਨੇ। ਹੁਣ ਜਿਹੜਾ 15 ਅਗਸਤ ਆ ਰਹੀ ਆ ਤੇ 15 ਅਗਸਤ ਤੋਂ ਪਹਿਲਾਂ ਪੰਜਾਬ ਦੇ ਵਿੱਚ ਖਬਰਾਂ ਆਉਣ ਲੱਗ ਜਾਂਦੀਆਂ ਵੀ ਡਰੋਨ ਆ ਗਏ ਜੀ ਪਾਕਿਸਤਾਨ ਤੋਂ, ਅਸਲਾ ਆਇਆ ਜੀ ਪਾਕਿਸਤਾਨ ਤੋਂ, ਖਾੜਕੂ ਫੜ ਲਏ ਜੀ, ਹਥਿਆਰਬੰਦ ਨੌਜਵਾਨ ਫੜ ਲਏ ਜੀ। ਤੇ ਬਾਅਦ ਚ ਉਹਨਾਂ ਦੇ ਘਰ ਦੇ ਜਾਂ ਉਹ ਨੌਜਵਾਨ ਵਿਚਾਰੇ ਜਿਹੜਾ ਹੈਗੇ ਆ ਉਹ ਮੀਡੀਆ ਨੂੰ ਦੱਸਦੇ ਮਰ ਜਾਂਦੇ ਆ। ਉਹ 5-7 ਸਾਲ ਤੱਕ ਬਰੀ ਬੁਰੀ ਹੋ ਕੇ ਆਉਂਦੇ ਆ, ਉਦੋਂ ਤੱਕ ਸਾਰਾ ਹਿਸਾਬ ਕਿਤਾਬ ਵੀ ਬਦਲਿਆ ਪਿਆ ਹੁੰਦਾ, ਉਹਨਾਂ ਤੇ ਟੈਗ ਲੱਗ ਚੁੱਕਿਆ ਹੁੰਦਾ। ਇਉਂ ਹਰ ਸਾਲ 15 ਅਗਸਤ ਤੇ 26 ਜਨਵਰੀ ਤੋਂ ਪਹਿਲਾਂ ਸਿੱਖਾਂ ਨੂੰ ਡਰਾਇਆ ਜਾਂਦਾ, ਟੈਰਰ ਫੈਲਾਇਆ ਜਾਂਦਾ ਕਿ ਲਗਾਤਾਰ ਸਿੱਖਾਂ ਦੇ ਉੱਤੇ ਇੱਕ ਦਬਾਅ ਬਣਿਆ ਰਹੇ, ਸਿੱਖ ਕਿਤੇ ਸੁੱਖ ਦੀ ਨੀਂਦ ਨਾ ਸੌਂ ਜਾਣ। ਪਿਛਲੇ 1978 ਤੋਂ 40-45 ਸਾਲ ਹੋ ਗਏ ਲਗਾਤਾਰ ਇਹ ਕੰਮ ਦੇਖਦਿਆਂ ਨੂੰ ਕਿ ਹਰੇਕ ਸਿੱਖ ਘਰੋਂ ਨਿਕਲਣ ਲੱਗਿਆ ਮੱਥਾ ਟੇਕ ਕੇ ਨਿਕਲੇ ਕਿ ਸੁਖੀ ਸਾਂਦੀ ਵਾਪਸ ਆ ਜਾਵਾਂ, ਤੇ ਜਦੋਂ ਘਰੇ ਬੜੇ ਉਦੋਂ ਵੀ ਸਾਰਾ ਟੱਬਰ ਜਿਹੜਾ ਹੈਗਾ ਉਹ ਸੱਚੇ ਪਾਤਸ਼ਾਹ ਦਾ ਸ਼ੁਕਰ ਕਰੇ ਕਿ ਆ ਗਿਆ ਵਾਪਸ। ਕਿਉਂ? ਕਿਉਂਕਿ ਇਸ ਮੁਲਕ ਨੇ, ਇਸ ਸਾਰੇ ਸਿਸਟਮ ਨੇ ਸਿੱਖਾਂ ਨੂੰ ਡਰਾਉਣ, ਧਮਕਾਉਣ ਤੇ ਸਿੱਖਾਂ ਨੂੰ ਜਲੀਲ ਕਰਨ ਦਾ ਜਿਹੜਾ ਪ੍ਰੋਜੈਕਟ ਤੋਰਿਆ ਹੋਇਆ, ਉਹਦੇ ਵਿੱਚ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ ਰਹੀ। ਸੋ ਜਿਹੜਾ ਭਾਰਤ ਦਾ ਸਿਸਟਮ ਆ ਇਹ ਸਿੱਖਾਂ ਨੂੰ ਡਰਾਉਣ, ਧਮਕਾਉਣ ਤੇ ਨੀਵੀਂ ਪਵਾਉਣ ਤੇ ਤੁਲਿਆ ਹੋਇਆ ਕਿ ਸਿੱਖ ਜਿਹੜੇ ਆ ਉਹ ਹਰ ਵੇਲੇ ਇੱਕ ਦਹਿਸ਼ਤ ਵਿੱਚ ਰਹਿਣ। ਇੱਕ ਕਿਤਾਬ ਜੇਲ੍ਹ 'ਚ ਰਹਿੰਦਿਆਂ ਮੈਂ ਪੜ੍ਹੀ ਸੀ, ਕਿਸੇ ਨੇ ਉੱਥੇ ਦਿੱਤੀ, ਉੱਤੇ ਲਿਖਿਆ ਹੋਇਆ ਕਿ ਰਾਜਨੀਤੀ ਕਰਨ ਵਾਲਿਆਂ ਦਾ ਪਹਿਲਾ ਅਸੂਲ ਹੀ ਇਹ ਹੈ ਕਿ ਲੋਕਾਂ ਨੂੰ ਡਰਾਈ ਰੱਖੋ ਤੇ ਮੌਜ ਨਾਲ ਰਾਜ ਕਰਦੇ ਰਹੋ। ਇਹ ਕੁਝ ਸਾਡੇ ਨਾਲ ਵਾਪਰ ਰਿਹਾ। ਇੱਕ ਪਾਸੇ ਸਾਡੇ ਕੌਮ ਦੇ ਹਰ ਇੱਕ ਬੰਦੇ ਨੂੰ ਦਹਿਲਾ ਦੇਣ ਦੇ ਲਈ, ਡਰਾਈ ਰੱਖਣ ਦੇ ਲਈ ਬੜੀ ਮਿਹਨਤ ਕੀਤੀ ਜਾਂਦੀ ਹੈ। ਦੂਜੇ ਪਾਸੇ ਸਾਡੇ ਇਸ ਖਿੱਤੇ ਨੂੰ ਨਰਕ ਭਰਿਆ ਬਣਾਉਣ ਦੇ ਲਈ ਮਿਹਨਤ ਕੀਤੀ ਜਾਂਦੀ ਹੈ। ਤੀਜਾ ਜਿਹੜਾ ਹੈ, ਸਾਡੀ ਇਸ ਹੋਣੀ ਨੂੰ ਦੁਨੀਆ 'ਚ ਬਦਨਾਮ ਕੀਤਾ ਜਾਂਦਾ ਕਿ ਇਹ ਤਾਂ ਬਹੁਤ ਭੈੜੇ ਲੋਕ ਨੇ, ਬੜੇ ਮਾੜੇ ਲੋਕ ਨੇ, ਇੱਥੇ ਜਾਣਾ, ਇਹਨਾਂ ਲੋਕਾਂ ਨਾਲ ਵਰਤੋਂ ਵਿਹਾਰ ਕਰਨਾ ਮਾੜੀ ਗੱਲ ਹੈ। ਅੱਗੇ ਫਿਰ ਸਾਡੀ ਬੋਲੀ, ਸਾਡੇ ਧਰਮ, ਸਾਡੇ ਸੱਭਿਆਚਾਰ ਨੂੰ ਨੀਵਾਂ ਦਿਖਾਉਣ ਦੇ ਲਈ ਪੂਰੀ ਮਿਹਨਤ ਕੀਤੀ ਜਾਂਦੀ ਹੈ। ਫਿਰ ਸਿੱਖਾਂ ਤੋਂ ਆਸ ਕੀਤੀ ਜਾਂਦੀ ਆ ਕਿ ਉਹ ਮੰਨ ਲੈਣ ਕਿ ਅਸੀਂ ਤਾਂ ਹਿੰਦੂ ਆ, ਤੇ ਮੁਲਕ ਦਾ ਪ੍ਰਧਾਨ ਮੰਤਰੀ ਕਿਤਾਬਾਂ ਜੀਆਂ ਜਾਰੀ ਕਰਦਾ ਫਿਰਦਾ ਵੀ ਆਹ ਲਓ ਜੀ ਤੁਹਾਡੇ ਗੁਰੂ ਸਾਹਿਬ ਨੇ ਤਾਂ ਕਿਹਾ ਸੀਗਾ ਵੀ ਤੁਸੀਂ ਰਮਾਇਣ ਪੜ੍ਹਿਆ ਕਰਨੀ। ਸਾਡਾ ਧਰਮ ਅਕਾਲ ਪੁਰਖ ਨੂੰ, ਰੱਬ ਨੂੰ ਧਿਆਉਣ ਵਾਲਾ, ਅਸੀਂ ਰਾਜਿਆਂ ਦੇ ਪੁਜਾਰੀ ਨਹੀਂ ਹੈਗੇ। ਸਾਡੇ ਧਰਮ ਦੇ ਅਸੂਲ ਬੜੇ ਸਾਫ਼ ਤੇ ਸਪਸ਼ਟ ਨੇ। ਅਸੀਂ ਰਾਮਚੰਦਰ, ਕ੍ਰਿਸ਼ਨ ਜਾਂ ਹਿੰਦੂ ਦੇਵੀ ਦੇਵਤਿਆਂ ਦਾ ਤਿਰਸਕਾਰ ਨਹੀਂ ਕਰਨਾ ਚਾਹੁੰਦੇ, ਅਸੀਂ ਕੋਈ ਅਪਸ਼ਬਦ ਨਹੀਂ ਵਰਤਣਾ ਚਾਹੁੰਦੇ, ਪਰ ਜਿਸ ਤਰੀਕੇ ਦੇ ਨਾਲ ਸਾਡੇ ਉੱਤੇ ਹਮਲੇ ਹੁੰਦੇ ਆ ਉਹਦਾ ਜਵਾਬ ਦੇਣ ਲਈ ਜੇਕਰ ਅਸੀਂ ਆਪਦਾ ਮੂੰਹ ਖੋਲੀਏ ਤਾਂ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਫਿਰ ਜਿਹੜੇ ਆ ਉਹ ਕਹਿੰਦੇ ਆ ਜੀ ਸਾਡੇ ਧਾਰਮਿਕ ਵਿਸ਼ਵਾਸਾਂ ਦੀ ਹੇਠੀ ਕਰਦੇ। ਭਾਈ ਜੇਕਰ ਗੁਰਬਾਣੀ ਅਨੁਸਾਰ ਰਾਮਚੰਦਰ ਦਾ ਅਸੀਂ ਸਾਰਾ ਦੇਖਣ ਲੱਗ ਜਾਈਏ ਹਿਸਾਬ ਕਿਤਾਬ ਕਿ ਸਾਡੇ ਲਈ ਰਾਮਚੰਦਰ ਕੀ ਹੈ, ਅਸੀਂ ਤਾਂ ਫਿਰ ਆਪਦੇ ਧਰਮ ਦੇ ਅਕੀਦੇ ਦੇ ਹਿਸਾਬ ਨਾਲ ਹੀ ਦੇਖਾਂਗੇ ਨਾ ਕਿ ਜੁਗਾ ਜੁਗਾ ਕੇ ਰਾਜਾ ਕਿਨੇ ਗਾਵੇ ਕਰ ਅਵਤਾਰੀ, ਇਹ ਅਵਤਾਰ ਬਣਾਈ ਫਿਰਦੇ ਆ ਰੱਬ ਦੇ। ਇਹ ਤਾਂ ਜੁਗਾ ਜੁਗਾਂ ਦੇ ਰਾਜੇ ਨੇ, ਰਾਜਿਆਂ ਦੀਆਂ ਕਹਾਣੀਆਂ ਨੇ। ਰਮਾਇਣ ਅਤੇ ਮਹਾਭਾਰਤ ਜਿਹੜੀਆਂ ਉਹਦੇ ਚੋਂ ਠੀਕ ਆ ਹਿੰਦੂ ਭਾਈਚਾਰੇ ਨੂੰ ਬਹੁਤ ਕੁਝ ਲੱਭਦਾ ਮਿਲਦਾ ਹੋਣਾ, ਸਾਨੂੰ ਕੋਈ ਇਤਰਾਜ਼ ਨਹੀਂ। ਜੰਮ ਕੇ ਇਹਨਾਂ ਗ੍ਰੰਥਾਂ ਦੀ ਗੱਲ ਕਰਨ ਕਰਾਉਣ, ਪਰ ਸਿੱਖਾਂ ਨੂੰ ਇਸ ਪਾਸੇ ਤੋਰਨਗੇ ਤਾਂ ਸਿੱਖ ਆਪਦੇ ਧਾਰਮਿਕ ਅਕੀਦੇ ਅਨੁਸਾਰ ਜਦੋਂ ਇਹਨਾਂ ਚੀਜ਼ਾਂ ਦੀ ਵਿਆਖਿਆ ਕਰਨਗੇ ਫਿਰ ਬੜੀ ਭਾਰੀ ਤਕਲੀਫ ਹੋਊਗੀ।
ਭਾਈਚਾਰਕ ਸਾਂਝ ਜੇ ਬਣਾਉਣੀ ਹੋਵੇ, ਜੇ ਏਕਤਾ ਜਾਂ ਇਤਫਾਕ ਰੱਖਣਾ ਹੋਵੇ, ਤਾਂ ਦੂਜੇ ਧਰਮ ਦੀ, ਦੂਜੇ ਲੋਕਾਂ ਦੇ ਵਿਸ਼ਵਾਸਾਂ ਦੀ ਕਦਰ ਕਰਨੀ ਚਾਹੀਦੀ ਹੈ। ਔਰ ਸਿੱਖ ਛੇਤੀ ਕਿਤੇ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਕਰਦਾ, ਸਿੱਖ ਛੇਤੀ ਕਿਤੇ ਕਦੇ ਕਿਸੇ ਦੇ ਧਾਰਮਿਕ ਵਿਸ਼ਵਾਸਾਂ ਦੀ, ਸਾਡੇ ਤਾਂ ਟਰਾਲੀਆਂ ਤੇ ਲਿਖਿਆ ਹੁੰਦਾ, ਚੰਗਾ ਹੁੰਦਾ ਨਹੀਂਓ ਦਿਲਾਂ ਨੂੰ ਦਿਖਾਉਣਾ, ਦਿਲਾਂ ਦੇ ਵਿੱਚ ਰੱਬ ਵਸਦਾ। ਅਸੀਂ ਕਦੇ ਨਹੀਂ ਇਹੋ ਜਿਹੀ ਹਰਕਤ ਕਰਦੇ ਕਰਾਉਂਦੇ ਜਿਹਦੇ ਨਾਲ ਕਿਸੇ ਵੀ ਹੋਰ ਧਰਮ ਦੇ ਬੰਦੇ ਨੂੰ ਦੁੱਖ ਹੋਵੇ, ਤਕਲੀਫ ਹੋਵੇ। ਪਰ ਭਾਰਤ ਦੇ ਲੋਕਾਂ ਨੂੰ, ਖਾਸ ਤੌਰ ਤੇ ਹਿੰਦੂ ਕੱਟੜਪੰਥੀਆਂ ਨੂੰ, ਇਹ ਬੜੀ ਕਵੱਲੀ ਬੁਰਕੀ ਪਈ ਹੋਈ ਹੈ ਕਿ ਸਿੱਖਾਂ ਨੂੰ ਹਿੰਦੂ ਲਿਖਣਾ, ਜਾਂ ਕਹਿਣਗੇ ਕਿ ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਆ। RSS ਨੇ ਜੋ ਕੂੜ ਪ੍ਰਚਾਰ ਪਿਛਲੇ 40-50 ਸਾਲ ਕੀਤਾ, ਉਹ ਸਾਡੇ ਸਾਹਮਣੇ ਹੈ। ਖਾਸ ਤੌਰ ਦੇ ਉੱਤੇ ਜਿਹੜੀ ਆ ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਨਕਲੀ ਸਿੱਖ ਬਣਾਏ, ਆ ਤਾਂ ਸਾਡਾ ਬੇੜਾ ਗਰਕ ਕਰਤਾ ਬਾਦਲ ਦਲ ਨੇ, ਨਹੀਂ ਤਾਂ ਅਸੀਂ ਇੰਨੀ ਛੇਤੀ ਜਿਹੜੀ ਸੀ ਕਾਬੂ ਆਉਣ ਵਾਲੇ ਨਹੀਂ ਸੀ। ਬਾਦਲ ਦਲ ਨੇ ਆਪਦੇ ਸਵਾਰਥਾਂ ਲਈ ਇਹਨਾਂ ਹਿੰਦੂ ਕੱਟੜਪੰਥੀਆਂ ਨੂੰ, RSS ਵਾਲਿਆਂ ਨੂੰ, BJP ਵਾਲਿਆਂ ਨੂੰ ਜਿਵੇਂ ਖੁੱਲ੍ਹਾ ਦਿੱਤੀਆਂ, ਜਿਵੇਂ ਗੁਰਦੁਆਰਾ ਸਾਹਿਬਾਨ ਦਾ, ਸਾਡੇ ਧਰਮ ਦੀਆਂ ਮੇਨ ਸਟੇਜਾਂ ਦਾ ਇਹਨਾਂ ਲੋਕਾਂ ਨੇ ਦੁਰ ਉਪਯੋਗ ਕੀਤਾ। ਉਹ ਸਾਰਾ ਬਾਦਲ ਦਲ ਕਰਕੇ ਹੋ ਗਿਆ। ਪਰ ਸ਼ੁਕਰ ਆ, ਜਿਸ ਹਿਸਾਬ ਦੇ ਨਾਲ ਉਹਨਾਂ ਨੇ 25-30 ਸਾਲ ਲਾਏ ਨੇ, ਆ ਜਦੋਂ ਪਿਛਲੇ ਸਾਲ BJP ਦੀ ਤੇ ਬਾਦਲ ਦਲ ਦੀ ਕੜਕ ਕਰਕੇ ਟੁੱਟੀ ਹੈ, ਉਦੋਂ ਬਾਅਦ ਵਿੱਚ ਧੋਣੇ ਧੋਤੇ ਗਏ। ਅਸੀਂ ਇਹ ਗੱਲ ਆਮ ਕਰਦੇ ਹੁੰਦੇ ਸੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਿ ਕਿਹੋ ਜਿਹੇ ਦਿਨ ਆ ਗਏ, ਆ ਜਿਹੜੇ ਹਵਨ ਕਰਕੇ, ਮੁਕਟ ਪਾ ਕੇ, ਸ਼ਿਵਲਿੰਗ ਦੀ ਪੂਜਾ ਕਰਕੇ, ਹੋਰ ਪੁੱਠੇ ਸਿੱਧੇ ਚੱਜ ਕਰਕੇ ਅਕਾਲੀ ਕਹਾਉਣ ਵਾਲੇ ਲੀਡਰ ਜਿਹੜੇ ਆ, ਇਹ ਕਿੱਧਰਲੇ ਰਾਹ ਤੁਰ ਪਏ। ਇਹਨਾਂ ਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਇਹੋ ਜਿਹਾ ਚੜਿਆ ਬਈ ਜਗਰਾਤੇ ਵਾਲੀ ਪਾਰਟੀ ਤਾਂ ਅੱਧਾ ਘੰਟਾ ਲੇਟ ਹੋ ਸਕਦੀ ਆ, ਪਰ ਇਹ ਟਾਈਮ ਨਾਲ ਪਹੁੰਚ ਜਾਂਦੇ ਆ ਉੱਥੇ, ਤੇ ਜਾ ਕੇ ਉੱਥੇ ਕਰਦੇ ਕੀ ਨੇ, ਉੱਥੇ ਲਾਲ ਚੁੰਨੀਆਂ ਲੈ ਕੇ ਤਿਲਕ ਲਾ ਕੇ ਜੈ ਮਾਤਾ ਦੀ ਗਾਉਂਦੇ। ਪਰ ਹੁਣ ਜਿਹੜਾ ਆ ਨਵਾਂ ਮਾਹੌਲ ਬਣਿਆ, ਜਿਹੜੇ ਕਾਮਰੇਡ ਸੀ ਉਹ ਵੀ ਕਹਿੰਦੇ ਸੀਗੇ ਵੀ ਸਿੱਖ ਬੜੇ ਮਾੜੇ ਆ, ਇਹ ਤਾਂ ਜੀ ਦਿੱਲੀ ਨਾਲ ਐ ਨਹੀਂ ਗੱਲ ਕੀਤੀ, ਨਹੀਂ ਤਾਂ ਐਡੀ ਕਿਹੜੀ ਗੱਲ ਸੀ। ਉਹਨਾਂ ਨੂੰ ਵੀ ਅਕਲ ਆ ਰਹੀ ਆ, ਜਿਹੜੇ ਕਾਲੇ ਕਾਨੂੰਨ ਨੇ, ਸਾਲ ਹੋਣ ਵਾਲਾ, 1 ਸਾਲ ਦੇ ਵਿੱਚ ਇੰਨੀ ਕੁ ਸਮਝ ਲੱਗ ਹੀ ਗਈ ਹੋਣੀ ਆ ਉਹਨਾਂ ਨੂੰ ਵੀ ਇਹ ਦਿੱਲੀ ਵਾਲੇ ਪੋਲੇ ਪੈਰੀ ਕੋਈ ਗੱਲ ਸੁਣਦੇ ਆ। ਤੇ ਬਾਦਲ ਦਲ ਵਾਲਿਆਂ ਨੂੰ ਵੀ ਅਕਲ ਆ ਗਈ ਹੋਣੀ ਆ ਕਿ ਅਸੀਂ ਤਾਂ ਐਵੇਂ ਚਾਂਵਲੇ ਫਿਰਦੇ ਸੀਗੇ ਵੀ ਸਾਡੀ ਬੜੀ ਤੂਤੀ ਬੋਲਣ ਲੱਗੀ ਦਿੱਲੀ ਤੱਕ। ਪਰ ਇਹ ਲੋਕ ਜਿਹੜੇ ਨੇ, ਇਹਨਾਂ ਨੇ ਇਹ ਤਾਂ ਕੰਮ ਸਾਡੇ ਨਾਲ ਰੱਖੀ ਸੀ ਸਾਂਝ ਕਿ ਸਿੱਖਾਂ ਦਾ ਤੇ ਸਿੱਖੀ ਦਾ ਬਾਹਮਣੀਕਰਨ ਕਰਾਂਗੇ, ਸਿੱਖਾਂ ਨੂੰ ਹਿੰਦੂਕਰਨ ਕਰਾਂਗੇ। ਖੈਰ, ਇਹ ਜਿਹੜਾ ਸਾਰਾ ਕੁਝ ਵਰਤਿਆ ਪਿਛਲੇ ਦੌਰ ਵਿੱਚ, ਉਹਨੂੰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਾਗਰਤੀ ਜਿਹੜੀ ਆ ਨਾਲ ਦੀ ਨਾਲ ਆ ਰਹੀ ਆ। ਅੱਜ ਦੀ ਸਿੱਖ ਉਹਨੂੰ ਇਹ ਸਾਰੀ ਗੱਲਬਾਤ ਦਾ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਇੱਕ ਪਾਸੇ ਤਾਂ ਇਹ ਲੋਕ ਸਾਨੂੰ ਆਪਦੀ ਮਰਜ਼ੀ ਦੇ ਹਿਸਾਬ ਦੇ ਨਾਲ ਸਾਡੀ ਵਿਆਖਿਆ ਕਰਦੇ ਆ। ਇਹ ਕਹਿੰਦੇ ਅਸੀਂ ਦੱਸਾਂਗੇ ਸਿੱਖ ਕੌਣ ਆ, ਸਿੱਖ ਦਾ ਦੋਸਤ ਕੌਣ ਆ, ਸਿੱਖ ਦਾ ਦੁਸ਼ਮਣ ਕੌਣ ਆ, ਸਿੱਖਾਂ ਨੇ ਕੀ ਖਾਣਾ, ਕੀ ਪਹਿਨਣਾ। ਤੇ ਦੂਜੇ ਪਾਸੇ ਇਹ ਲੋਕ ਜਿਹੜੇ ਨੇ ਚਾਹੁੰਦੇ ਆ ਕਿ ਅਸੀਂ ਇਹਨਾਂ ਦੇ ਗੁਲਾਮ ਬਣ ਕੇ ਇਹਨਾਂ ਦੇ ਇਸ਼ਾਰੇ ਤੇ ਨੱਚੀਏ। ਪਰ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਅੱਜ ਦਾ ਸਿੱਖ ਜਿਹੜਾ ਹੈ ਉਹ 1984 ਵਾਲਾ ਸਿੱਖ ਨਹੀਂ ਰਿਹਾ। ਜਿਹੜੇ ਸਾਡੇ ਪਿਛਲੀ ਪੀੜ੍ਹੀ ਦੇ ਬਜ਼ੁਰਗ ਨੇ ਉਹ ਕਦੇ ਕਦਾਈ ਟਪੜਾ ਖਾ ਜਾਂਦੇ ਆ, ਕਦੇ ਕਦਾਈ ਉਹ ਫੇਰ ਕਹਿ ਦਿੰਦੇ ਆ ਨਹੀਂ ਜੀ ਆਪਣੀਆਂ ਭਾਈਚਾਰਕ ਸਾਂਝਾਂ ਰਹੀਆਂ ਨੇ, ਆਪਾਂ ਇਹ ਮੁਲਕ ਜਾਂ ਹੋਰ ਗੱਲਾਂ। ਪਰ ਅੱਜ ਦੀ ਜਿਹੜੀ ਨੌਜਵਾਨ ਪਨੀਰੀ ਆ ਉਹਦੇ ਅੰਦਰ ਆਪਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਪੈਦਾ ਹੋ ਰਿਹਾ, ਆਪਦੇ ਹੱਕਾਂ ਦੀ, ਆਪਦੇ ਧਰਮ, ਆਪਦੇ ਕੌਮ, ਆਪਦੀ ਬੋਲੀ ਉੱਤੇ ਹੋਣ ਵਾਲੇ ਹਮਲਿਆਂ ਪ੍ਰਤੀ ਸੁਚੇਤ ਜਿਹੜੀ ਹੈਗੀ ਆ ਬਿਰਤੀ, ਉਹ ਦਿਨੋਂ ਦਿਨ ਵੱਧ ਰਹੀ ਹੈ। ਬੜਾ ਚੰਗਾ ਲੱਗਿਆ ਕਿ ਜਿਹੜੀ ਓਲੰਪਿਕ ਦੇ ਵਿੱਚ
ਪੰਜਾਬ ਦੀਆਂ ਧੀਆਂ ਪੁੱਤਾਂ ਨੇ, ਪੰਜਾਬ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵੀ ਜਿੱਥੇ ਵੀ ਉਹਨਾਂ ਨੂੰ ਸਲਾਹਿਆ ਜਾਂਦਾ ਸੀ, ਹੇਠਾਂ ਲੋਕ ਕਮੈਂਟ ਕਰ ਰਹੇ ਆ ਔਰ ਬੜਾ ਚੰਗਾ ਲੱਗਦਾ ਕਿ ਦੇਖਿਓ ਕਿਤੇ ਇਹ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਨਾ ਨਿਕਲ ਆਉਣ। ਚਲੋ ਇਹ ਉਹਨਾਂ ਦੀ ਫਿਤਰਤ, ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਕਹਿੰਦੇ ਆ, ਪਰ ਸਾਡੀ ਕੌਮ ਦੇ ਅੰਦਰ ਆ ਰਹੀ ਇਸ ਜਾਗਰਤੀ ਨੂੰ ਅਸੀਂ ਵੈਲਕਮ ਕਰੀਏ, ਜੀ ਆਇਆਂ ਕਹੀਏ ਕਿ ਦਿਨੋਂ ਦਿਨ ਇਹ ਜਿਹੜਾ ਅੰਦਰ ਪੰਥ ਪ੍ਰਸਤੀ ਦਾ ਮਾਦਾ ਵੱਧ ਰਿਹਾ, ਜੋ ਸਮਝ ਵੱਧ ਰਹੀ ਹੈ ਕਿ ਸਾਡਾ ਮੁਲਕ, ਸਾਡੇ ਧਰਮ, ਸਾਡੀ ਬੋਲੀ, ਸਾਡਾ ਸੱਭਿਆਚਾਰ ਜਿੱਥੇ ਸੁਰੱਖਿਅਤ ਆ, ਉਹ ਮੁਲਕ ਸਾਡਾ ਮੁਲਕ ਆ। ਉਹ ਮੁਲਕ ਨਾਲ ਸਾਡਾ ਕੀ ਰਿਸ਼ਤਾ ਹੋ ਸਕਦਾ ਜਿਹੜਾ ਮੁਲਕ ਸਾਡੀ ਹੋਂਦ ਹਸਤੀ ਨੂੰ, ਸਾਡੇ ਸਾਰੇ ਕਾਸੇ ਨੂੰ ਖਤਮ ਕਰਨ ਤੇ ਤੁਲਿਆ ਹੋਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਕੱਲ ਫੇਰ ਦਰਸ਼ਨ ਕਰਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।